ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਅਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 'ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ, ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਅਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 31 ਜੁਲਾਈ ਦਾ ਪ੍ਰੋਗਰਾਮ ਹੈ ਅਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਅੰਮ੍ਰਿਤਪਾਲ ਸਿੰਘ ਤੋਂ। ਅੰਮ੍ਰਿਤਪਾਲ ਸਿੰਘ ਤੇ ਜਿਹੜਾ NSA ਲਾਇਆ ਹੈ, ਉਸ ਦੇ ਮਾਮਲੇ ਦੇ ਵਿੱਚ ਹੁਣ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ ਜੀ। ਬਿਲਕੁਲ ਜੀ, ਆਪਾਂ ਉਸ ਦਿਨ ਵੀ ਚਰਚਾ ਕਰ ਰਹੇ ਸੀ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਬਕਾਇਦਾ ਤੌਰ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵਕੀਲਾਂ ਵੱਲੋਂ ਪਟੀਸ਼ਨ ਦਾਖਲ ਕੀਤੀ ਗਈ ਹੈ ਕਿ NSA ਲਾਉਣਾ ਉਹ ਗੈਰ ਕਾਨੂੰਨੀ ਹੈ, ਫਿਰ ਉਹਦੀ ਦੁਬਾਰਾ ਮਿਆਦ ਵਧਾਉਣਾ ਹੋਰ ਵੀ ਗੈਰ ਕਾਨੂੰਨੀ ਹੈ ਜੀ। ਸੋ ਉਹਨਾਂ ਨੇ ਪਹਿਲਾਂ ਤਾਂ NSA ਲਾਉਣ ਨੂੰ ਹੀ ਚੈਲੰਜ ਦਿੱਤਾ ਕਿ ਮੇਰੇ ਤੇ NSA ਗਲਤ ਲਾਇਆ ਗਿਆ। ਫਿਰ ਹੁਣ ਜਿਹੜੀ ਆ ਮਿਆਦ ਵਧੀ ਆ, ਉਹਦੇ ਹਵਾਲੇ ਨਾਲ ਉਹਨਾਂ ਨੇ ਸਵਾਲ ਖੜਾ ਕੀਤਾ ਕਿ ਇਹ ਮਿਆਦ ਵਧਾਉਣ ਦਾ ਕੀ ਆਧਾਰ ਹੈ। ਕਿਉਂਕਿ ਇੱਕ ਪਾਸੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਹੁਣ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੇ ਜੀ, ਤੇ ਲੋਕ ਫਤਵੇ ਨਾਲ ਜਿੱਤਿਆ ਵਿਅਕਤੀ, ਜਿਸ ਨੂੰ ਲੋਕਾਂ ਨੇ ਵੋਟ ਪਾ ਕੇ ਭਾਰਤ ਦੀ ਸੰਸਦ 'ਚ ਭੇਜਿਆ, ਔਰ ਉਸਨੇ ਭਾਰਤੀ ਸੰਵਿਧਾਨ ਦੇ ਅਨੁਸਾਰ ਸਹੁੰ ਵੀ ਚੁੱਕ ਲਈ। ਤੇ ਹੁਣ ਸਹੁੰ ਚੁੱਕਣ ਤੋਂ ਬਾਅਦ ਅਗਲੇ ਕਹਿਣਗੇ ਫਿਰ ਰਾਸ਼ਟਰ ਵਿਰੋਧੀ ਕਿਹੜੀਆਂ ਧਾਰਾਵਾਂ ਵੀ ਜੀ ਜੀ। ਸੋ ਇਹ ਸਾਰੇ ਹਵਾਲੇ ਦੇ ਨਾਲ ਹੁਣ ਇਹ ਆਧਾਰ ਤੇ ਜਦੋਂ ਇਹ ਮਾਮਲਾ ਆਇਆ ਕਿ NSA ਲਾਉਣ ਦਾ ਬੇਸ ਕੀ ਹੈ। ਵੈਸੇ ਕੁਝ ਹੋਰ ਮਾਮਲੇ ਚੱਲਦੇ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਤੇ, ਥਾਣੇ ਵਾਲਾ ਮਾਮਲਾ ਜਿਸ 'ਚ ਕਾਫੀ ਚਰਚਾ ਹੈ ਨਾ। ਸੋ ਉਹਨਾਂ ਦੀ ਬਕਾਇਦਾ ਜਿਵੇਂ ਪੈਰਵੀ ਚੱਲਣੀ ਉਹ ਚੱਲੀ ਜਾਵੇ, ਚਾਹੇ ਜ਼ਮਾਨਤਾਂ ਮਿਲਣਗੀਆਂ, ਚਾਹੇ ਸੁਣਵਾਈ ਹੋਊਗੀ, ਹੇਠਲੀ ਅਦਾਲਤ ਦਾ ਕੋਈ ਫੈਸਲਾ ਹੋਊਗਾ, ਅੱਗੇ ਜਾਊਗਾ। ਉਹ ਇੱਕ ਨਾਰਮਲ ਪ੍ਰਕਿਰਿਆ ਵਾਂਗ ਜਿਵੇਂ ਕੇਸ ਚੱਲਦੇ ਨੇ ਉਹ ਕੇਸ ਚੱਲਣਗੇ ਜੀ। ਪਰ NSA ਤੇ ਉਸ ਦੇ ਹਵਾਲੇ ਨਾਲ ਹੁਣ ਇਹ ਚੈਲੰਜ ਹੈ ਕਿ ਵੀ ਇਹਦੇ ਪਿੱਛੇ ਕੀ ਕਾਰਨ ਹੈ। ਹੁਣ ਇਹ ਦੇਣੀ ਪਏਗੀ ਜਾਣਕਾਰੀ ਪੰਜਾਬ ਸਰਕਾਰ ਨੂੰ ਵੀ, ਕੇਂਦਰ ਨੂੰ ਵੀ, ਕਿਉਂਕਿ ਜਦੋਂ ਕਾਰਵਾਈ ਕੀਤੀ ਗਈ ਸੀ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਸਾਥੀਆਂ ਤੇ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਸੀ, ਤਾਂ ਮੈਨੂੰ ਯਾਦ ਆ ਅਮਿਤ ਸ਼ਾਹ ਉਹਨਾਂ ਦਾ ਖੁਦ ਦਾ ਬਿਆਨ ਸੀਗਾ ਕਿ ਹਾਂ ਪੰਜਾਬ ਸਰਕਾਰ ਨੂੰ ਸ਼ਾਬਾਸ਼ੀ, ਅਸੀਂ ਕਾਰਵਾਈ ਕਰਾਈ ਹੈ, ਅਸੀਂ ਨਾਲ ਹੈ ਜੀ। ਸੋ ਇਸ ਲਈ ਫਿਰ ਕੇਂਦਰ ਨੂੰ ਵੀ ਜਵਾਬ ਤਲਬੀ ਅੱਗੇ ਪਾਈ, ਜੇ ਸ਼ਾਬਾਸ਼ੀ ਦੇਣ ਵਾਲੇ ਹੋ, ਤੁਸੀਂ ਕਰਾਉਣ ਵਾਲੇ ਹੋ ਕਾਰਵਾਈ, ਤਾਂ ਫਿਰ ਦੱਸੋ ਹਿਸਾਬ ਕਿਤਾਬ ਕੀ ਹੈ, ਲਾਉਣ ਦੇ ਕਾਰਨ ਕੀ ਨੇ, ਤੁਹਾਡੇ ਕੋਲ ਕਿਹੜੇ ਤੱਥ ਨੇ। ਜੇ ਉਹ ਸਬੂਤ ਹੈਗੇ ਨੇ ਤਾਂ ਤੁਸੀਂ ਉਹ ਅਦਾਲਤ ਸਾਬਤ ਹੋ ਜਾਣਗੇ ਤੇ ਠੀਕ ਹੈ, NSA ਲੱਗਿਆ ਰਹੂਗਾ। ਤੇ ਜੇ ਉਹ ਲੱਗੂਗਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ, ਕਿਸੇ ਪ੍ਰੋਪੋਗੰਡੇ ਤਹਿਤ ਆ, ਇੱਕ ਪਾਸੇ ਸਵਾਲ ਖੜੇ ਹੁੰਦੇ ਨੇ ਕਿ ਅੰਮ੍ਰਿਤਪਾਲ ਸਿੰਘ ਦੀ ਪਿੱਠ ਉੱਤੇ ਖੜੀ ਹੋ ਭਾਜਪਾ ਹੈ ਨਾ, ਇੱਕ ਪਾਸੇ ਹੈ ਕਿ NSA ਲਵਾਈ ਭਾਜਪਾ ਰਹੀ ਹੈ। ਸੋ ਇਹ ਦੋਹਾਂ ਦੇ ਵਿੱਚ ਫਿਰ ਦੋਏ ਗੱਲਾਂ ਇਕੱਠੀਆਂ ਨਹੀਂ ਨਾ ਇੱਕੋ ਸਾਰ ਹੋ ਸਕਦੀਆਂ ਜੀ ਜੀ ਬਿਲਕੁਲ। ਸੋ ਇਹਨਾਂ ਦੋਨਾਂ ਚੋਂ ਕੀ ਸਹੀ ਹੈ ਕੀ ਨਹੀਂ, ਹੁਣ ਇਹ ਪਾਰਤਾਰਾ ਹੋਣ ਦੀ ਲੋੜ ਹੈ। ਤੇ ਇੱਧਰ ਪੰਜਾਬ ਸਰਕਾਰ, ਫਿਰ ਪੰਜਾਬ ਸਰਕਾਰ ਜੇ ਕੇਂਦਰ ਦੇ ਕਹੇ ਤੇ ਕਾਰਵਾਈ ਕਰੀ ਕਿਉਂ ਕਰ ਰਹੀ ਹੈ, ਇਹਨਾਂ ਨੂੰ ਵੀ ਜਵਾਬ ਦੇਣਾ ਪੈਣਾ। ਸੋ ਇਸ ਲਈ ਪਿਛਲੀ ਵਾਰ ਜਦੋਂ ਇਸ ਮਸਲੇ ਦੀ ਸੁਣਵਾਈ ਹੋਣੀ ਸੀ, ਆਪਾਂ 2 ਦਿਨ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਉਸ ਦਿਨ ਫਿਰ ਇਹ ਸੁਣਵਾਈ ਟਲਣ ਦਾ ਕਾਰਨ ਇਹ ਪਿਆ ਸੀਗਾ ਕਿ ਵੀ ਸਾਹਮਣੇ ਵਾਲੀ ਧਿਰ ਦੇ ਵਕੀਲ ਨੇ ਕਿਹਾ ਕਿ ਦੇਖੋ ਜੀ, ਇਹਨਾਂ ਦੇ ਮਾਪਿਆਂ ਦੀ ਉਮਰ ਦਾ ਹਵਾਲਾ ਸਹੀ ਨੀਗਾ, ਅੰਮ੍ਰਿਤਪਾਲ ਸਿੰਘ ਦੇ ਪਤੇ ਦਾ ਹਵਾਲਾ ਸਹੀ ਨੀਗਾ। ਤੇ ਫਿਰ ਅੰਮ੍ਰਿਤਪਾਲ ਸਿੰਘ ਧਿਰ ਨੇ ਕਿਹਾ ਕਿ ਠੀਕ ਹੈ, ਅਸੀਂ ਦੁਰਸਤ ਕਰ ਲਿਆਉਂਦੇ, ਸਾਨੂੰ ਸਮਾਂ ਦਿੱਤਾ ਜਾਵੇ। ਸੋ ਇਸ ਲਈ ਸੁਣਵਾਈ 31 ਤੇ ਪਈ ਸੀ। ਹੁਣ ਜਦੋਂ ਅੱਜ ਸੁਣਵਾਈ ਹੋਈ ਤਾਂ ਇਸ ਸਵਾਲ ਦੇ ਹਵਾਲੇ ਨਾਲ, NSA ਦੇ ਸਵਾਲ ਦੇ ਹਵਾਲੇ ਨਾਲ ਪੰਜਾਬ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ ਕਿ ਬਈ ਜਵਾਬ ਦਿਓ, ਤੁਸੀਂ NSA ਕਿਉਂ ਲਾਇਆ ਤੇ ਉਹਦੀ ਮਿਆਦ ਕਿਉਂ ਵਧਾਈ ਹੈ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅਕਾਲੀ ਦਲ ਦੇ ਵਿੱਚ ਜਿਹੜਾ ਇਸ ਟਾਈਮ ਚੱਲ ਰਿਹਾ ਕੋਈ ਚੀਜ਼ਾਂ। ਲੰਘੇ ਦਿਨੀ ਆਪਾਂ ਚਰਚਾ ਕਰ ਰਹੇ ਹਾਂ ਲਗਾਤਾਰ ਇਸ ਸੰਕਟ ਦੇ ਬਾਬਤ, ਕੋਈ ਵੀ ਅਪਡੇਟ ਆਉਂਦੀ ਹੈ ਆਪਾਂ ਫੋਲੋਅਪ ਕਰ ਰਹੇ ਹਾਂ। ਆਪਾਂ ਇੱਕ ਦਿਨ ਗੱਲਬਾਤ ਕੀਤੀ ਸੀ ਦਫ਼ਤਰ ਦੇ ਕਬਜ਼ੇ ਨੂੰ ਲੈ ਕੇ, ਕਿ ਦਫ਼ਤਰ ਦੇ ਵਿੱਚ ਮੀਟਿੰਗ ਸੱਦ ਲਈ। ਉਸ ਤੋਂ ਬਾਅਦ ਤੁਸੀਂ ਦੱਸਿਆ ਸੀਗਾ ਕਿ ਕਿਵੇਂ ਨੇੜਲੇ ਸ਼ਹਿਰਾਂ ਦੇ ਅਕਾਲੀ ਆਗੂਆਂ ਨੂੰ ਲਿਆ ਕੇ ਬਿਠਾ ਕੇ ਕੁਰਸੀਆਂ ਭਰ ਲਈਆਂ ਗਈਆਂ ਕਿ ਕਿਤੇ ਮੀਟਿੰਗ ਇੱਥੇ ਨਾ ਹੋ ਜਾਵੇ। ਹੁਣ ਕਹਿੰਦੇ ਜਿਹੜੇ ਅਕਾਲੀ ਦਲ ਦੇ ਲੀਡਰ ਕੱਲ੍ਹ ਬਾਹਰ ਕੱਢੇ ਸੀਗੇ, ਅਤੇ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਬਤੌਰ ਸਰਪ੍ਰਸਤ ਨੇ
ਤੇ ਉਧਰ ਵੀ ਉਸ ਧੜੇ ਦੇ ਵਿੱਚ ਵੀ ਕਾਫੀ ਪੈਂਠ ਹੈ ਇਹਨਾਂ ਦੀ, ਉਸ ਗਰੁੱਪ ਦੇ ਵਿੱਚ ਵੀ ਨੇ। ਹੁਣ ਉਹਨਾਂ ਨੇ ਸਰਪ੍ਰਸਤ ਦੇ ਵਜੋਂ ਉਹਨਾਂ ਨੂੰ ਬਹਾਲ ਕਰ ਦਿੱਤਾ ਜੀ ਸਾਰਿਆਂ ਨੂੰ। ਆਪਾਂ ਕੱਲ ਜਦੋਂ ਸੁਖਬੀਰ ਬਾਦਲ ਹੋਰਾਂ ਦੀ ਬਣਾਈ ਹੋਈ ਅਨੁਸ਼ਾਸਨੀ ਕਮੇਟੀ ਦੇ ਫੈਸਲੇ ਤੇ ਚਰਚਾ ਕਰ ਰਹੇ ਸੀ ਕਿ 8 ਜਿਨ੍ਹਾਂ ਨੂੰ ਅਕਾਲੀ ਦਲ ਬਾਦਲ ਕਹਿੰਦਾ ਕਿ ਅਸੀਂ ਇਹਨਾਂ ਬਾਗੀਆਂ ਨੂੰ ਕੱਢਤਾ, ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਤਾ, ਇਹਨਾਂ ਨੂੰ ਹਲਕਾ ਇੰਚਾਰਜਾਂ ਤੋਂ ਵੀ ਹਟਾਤਾ, ਇਹ ਸਾਰੀ ਕਾਰਵਾਈ ਪਾਤੀ। ਉਹ ਜਿਹੜੀ ਕਮੇਟੀ ਨੇ ਇਹ ਫੈਸਲਾ ਸੁਣਾਇਆ ਸੀਗਾ, ਹਨਾ, ਉਸ ਹਵਾਲੇ ਨਾਲ ਆਪਾਂ ਕੱਲ ਗੱਲ ਕਰਦੇ ਹਾਂ। ਇਹ ਵੀ ਜ਼ਿਕਰ ਕਰ ਰਹੇ ਸੀ ਕਿ ਕੀ ਸੁਖਦੇਵ ਸਿੰਘ ਢੀਂਡਸਾ ਨੂੰ ਭੁੱਲ ਗਏ ਜੀ? ਜੇ ਪਰਮਿੰਦਰ ਢੀਂਡਸਾ ਆਇਆ ਸੀ ਉਸੇ ਦਿਨ ਸੁਖਦੇਵ ਸਿੰਘ ਢੀਂਡਸਾ ਵੀ ਨਾਲੇ ਆਏ ਸੀ ਪਾਰਟੀ 'ਚ। ਜੇ ਪਰਮਿੰਦਰ ਢੀਂਡਸਾ ਨੂੰ ਤੁਸੀਂ ਕੋਰ ਕਮੇਟੀਆਂ 'ਚ, ਇਹਨਾਂ ਕਮੇਟੀਆਂ 'ਚ ਸ਼ਾਮਲ ਕਰ ਰਹੇ ਸੀਗੇ, ਤਾਂ ਸੁਖਦੇਵ ਸਿੰਘ ਢੀਂਡਸਾ ਨੂੰ ਤੁਸੀਂ ਸਰਪ੍ਰਸਤ ਬਣਾਇਆ ਸੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਹੁਣ ਤੁਸੀਂ ਹੋ ਸਾਡੇ ਵੱਡੇ ਹੋ। ਜੀ। ਸੋ ਹੁਣ ਜਦੋਂ ਤੁਸੀਂ ਆਹ ਸਾਰੇ ਕੱਢੇ, ਫਿਰ ਆਪਣੇ ਸਰਪ੍ਰਸਤ ਨੂੰ ਕੱਢਣੋਂ ਕਿਉਂ ਭੁੱਲ ਗਏ? ਜੀ। ਜਾਂ ਤੁਸੀਂ, ਆਪਾਂ ਕੱਲ ਗੱਲ ਕਰਦੇ, ਜਾਂ ਤੁਸੀਂ ਐਲਾਨਿਆ ਹੋਇਆ ਹੀ ਹੈ, ਉਹਨਾਂ ਨੂੰ ਸਰਪ੍ਰਸਤ ਮੰਨਦੇ ਨਹੀਂ ਤੁਸੀਂ। ਅੱਜ ਉਹੀ ਸਵਾਲ ਹੋਇਆ ਜੀ। ਹੁਣ ਸੁਖਦੇਵ ਸਿੰਘ ਢੀਂਡਸਾ ਕਹਿੰਦੇ ਵੀ ਮੈਂ ਦੇਖ ਰਿਹਾ ਸੀਗਾ ਕਿ ਦੋਵੇਂ ਪਾਸੇ ਜੋ ਚੱਲ ਰਿਹਾ, ਮੈਂ ਵਿੱਚ ਦਖਲ ਨਹੀਂ ਦੇ ਰਿਹਾ ਸੀ, ਮੈਂ ਕੁਝ ਕਹਿ ਨਹੀਂ ਰਿਹਾ ਸੀਗਾ, ਜਦੋਂ ਕਿ ਸਭ ਤੋਂ ਵੱਧ ਮੀਟਿੰਗਾਂ ਸੁਖਦੇਵ ਸਿੰਘ ਢੀਂਡਸਾ ਦੇ ਰਹਿਸ਼ ਤੇ ਹੋ ਰਹੀਆਂ। ਬਿਲਕੁਲ। ਪਰ ਸੁਖਦੇਵ ਸਿੰਘ ਕਹਿੰਦਾ ਮੇਰੀ ਕੋਈ ਦਖਲ ਨਹੀਂ ਸੀ, ਮੈਂ ਕਹਿ ਰਿਹਾ ਸੀਗਾ ਚਲੋ ਚੱਲਣ ਦੋ, ਜੋ ਕਰ ਰਹੇ ਆਪਸ ਚ ਕਰਨ ਦੋ ਹੁਣ, ਹੈ ਨਾ। ਪਰ ਕਹਿੰਦੇ ਕਿ ਹੁਣ ਹੱਦ ਹੋ ਗਈ, ਇਸ ਲਈ ਮੈਨੂੰ ਸਾਹਮਣੇ ਆਉਣਾ ਪਿਆ। ਜਿਹੜੀ ਕੱਲ ਕਾਰਵਾਈ ਹੋਈ ਹੈ ਇਹ ਗੈਰ ਵਾਜਬ ਹੈ, ਕਹਿੰਦੇ ਇਹ ਵਾਜਬ ਨਹੀਂ ਹੈ, ਇਸ ਲਈ ਕਹਿੰਦੇ ਅੱਜ ਸਾਹਮਣੇ। ਅੱਜ ਫਿਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਇੱਕ ਬੈਠਕ ਹੋਈ। ਉਸ ਬੈਠਕ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਕਹਿੰਦੇ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਹਾਂ। ਠੀਕ ਹੈ ਜੀ। ਮੈਂ ਸਰਪ੍ਰਸਤੀ ਦੇ ਨਾਤੇ ਇਹ ਜਿਹੜੇ ਮੈਂਬਰਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ, ਮੈਂ ਇਸ ਫੈਸਲੇ ਨੂੰ ਰੱਦ ਕਰਦਾ। ਤੁਸੀਂ ਪਾਰਟੀ ਦੇ ਵਿੱਚ ਉਸੇ ਤਰ੍ਹਾਂ ਬਰਕਰਾਰ ਹੋ, ਤੁਸੀਂ ਪਾਰਟੀ ਦਾ ਹਿੱਸਾ ਹੋ, ਤੁਹਾਡੀ ਬਹਾਲੀ ਆ। ਹਾਂ, ਮੈਂ ਤਾਂ ਇਹ ਵੀ ਕਹਿਣਾ ਕਿ ਜਲਦੀ ਹੀ ਅਕਾਲੀ ਦਲ ਦਾ ਇਜਲਾਸ ਬੁਲਾਓ ਤੇ ਆਪਾਂ ਨਵਾਂ ਪ੍ਰਧਾਨ ਚੁਣੀਏ, ਕਹਿੰਦੇ। ਠੀਕ ਹੈ। ਸੋ ਇੱਥੇ ਹੁਣ ਪ੍ਰਵੀਨ ਜੀ, ਜਿਹੜੇ ਬਾਗੀਆਂ ਨੂੰ ਕੱਲ ਅਕਾਲੀ ਦਲ ਕੱਢ ਰਿਹਾ, ਉਹਨਾਂ ਬਾਗੀਆਂ ਬਾਰੇ ਕੱਲ ਅਨੁਸ਼ਾਸਨੀ ਕਮੇਟੀ ਇਹ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਪਾਰਟੀ ਪਲੇਟਫਾਰਮ ਤੇ ਆ ਕੇ ਗੱਲ ਕਰੋ, ਤੁਸੀਂ ਮੀਡੀਆ 'ਚ ਗੱਲ ਨਾ ਕਰੋ। ਠੀਕ ਹੈ ਜੀ। ਤੇ ਜਿੱਦਣ ਅਗਲੇ ਪਾਰਟੀ ਦੇ ਦਫ਼ਤਰ ਮੀਟਿੰਗ ਕਰਨ ਆ ਰਹੀ ਸੀ, ਉਦੋਂ ਤੁਸੀਂ ਪੁਲਿਸ ਲਾ ਲਈ ਸੀ। ਜੀ ਸਹੀ ਹੈ, ਬਿਲਕੁਲ। ਤੇ ਪਾਰਟੀ ਦਾ ਪਲੇਟਫਾਰਮ ਪਾਰਟੀ ਦੇ ਦਫ਼ਤਰ ਆ ਕੇ ਹੋਊਗਾ ਨਾ ਫਿਰ। ਜੀ। ਤੇ ਜੇ ਉਹ ਅਜੇ ਤੱਕ ਪਾਰਟੀ 'ਚ ਸੀ, ਫਿਰ ਉਹਨਾਂ ਨੂੰ ਅਧਿਕਾਰ ਸੀ ਵੀ ਪਾਰਟੀ ਦੇ ਦਫ਼ਤਰ ਬੈਠ ਕੇ ਮੀਟਿੰਗ ਕਰ ਲੈਂਦੇ। ਪਾਰਟੀ ਤੁਸੀਂ ਕੱਲ ਕੱਢ ਰਹੇ ਹੋ, ਉਦੋਂ ਤੱਕ ਤਾਂ ਉਹ ਪਾਰਟੀ ਦਾ ਹਿੱਸਾ ਸੀ ਨਾ। ਫਿਰ ਕਬਜ਼ੇ ਦਾ ਡਰ ਕਿਉਂ ਲੱਗ ਰਿਹਾ ਸੀ? ਬਿਲਕੁਲ। ਸੋ ਇਸ ਲਈ ਇਹ ਆਪਾਂ ਪਹਿਲਾਂ ਵੀ ਲਗਾਤਾਰ ਗੱਲ ਕਰਦੇ ਆ ਰਹੇ ਕਿ ਅਕਾਲੀ ਦਲ ਦੀ ਸਮੱਸਿਆ ਹੁਣ ਇੱਥੇ ਆ ਕੇ ਖੜ ਗਈ ਕਿ ਜਿਹਨੇ ਪੰਜਾਬ ਲਈ ਜੂਝਣਾ ਸੀ, ਕੌਮ ਲਈ ਜੂਝਣਾ ਸੀ, ਹੱਕ ਹਕੂਕਾਂ ਲਈ ਜੂਝਣਾ ਸੀ, ਹੈ ਨਾ, ਉਹ ਅਕਾਲੀ ਦਲ ਦੇ ਸਿਧਾਂਤਾਂ ਲਈ ਵੀ ਨਹੀਂ ਜੂਝ ਰਿਹਾ, ਉਹ ਅਕਾਲੀ ਦਲ ਦੇ ਪ੍ਰਫੁੱਲਤਾ ਲਈ ਵੀ ਨਹੀਂ ਜੂਝ ਰਿਹਾ, ਉਹ ਅਕਾਲੀ ਦਲ ਦੇ ਕਬਜ਼ਿਆਂ ਲਈ ਉਹ ਜੂਝ ਰਿਹਾ, ਹੁਣ ਤਾਂ ਕੁਰਸੀਆਂ ਲਈ ਉਹ ਜੂਝ ਰਿਹਾ। ਮਤਲਬ ਕੱਲ ਜਿਹੜੇ 8 ਕੱਢੇ ਜੀ, ਹੈ ਨਾ, ਉਹ ਚਾਹੇ ਗੁਰਪ੍ਰਤਾਪ ਬਡਾਲਾ ਹੈ, ਚਾਹੇ ਪ੍ਰੇਮ ਸਿੰਘ ਚੰਦੂਮਾਜਰਾ, ਜਗੀਰ ਕੌਰ ਹੈ, ਸੁਰਜੀਤ ਸਿੰਘ ਰੱਖੜਾ, ਸਿਕੰਦਰ ਸਿੰਘ ਮਲੂਕਾ ਹੈ, ਪਰਵਿੰਦਰ ਸਿੰਘ ਢੀਂਡਸਾ ਹੈ, ਸੁਰਿੰਦਰ ਸਿੰਘ ਠੇਕੇਦਾਰ ਹੈ, ਚਰਨਜੀਤ ਬਰਾੜ ਹੈ, ਇਹ ਸਾਰੇ ਲਗਾਤਾਰ ਮੰਗ ਕਰ ਰਹੀ ਸੀ ਕਿ ਸੁਖਬੀਰ ਬਾਦਲ ਦੀ ਛੁੱਟੀ ਕਰੋ ਜੀ, ਸੁਖਬੀਰ ਬਾਦਲ ਨੂੰ ਕੁਰਸੀ ਤੋਂ ਲਾਓ ਜੀ। ਸੋ ਸੁਖਬੀਰ ਬਾਦਲ ਦੀ ਛੁੱਟੀ ਕਰਾਉਂਦੇ ਆਪਣੀ ਛੁੱਟੀ ਤਾਂ ਕਰਾ ਗਏ ਜੀ। ਪਰ ਇੱਥੇ ਸਵਾਲ ਇਹ ਵੀ ਹੈ ਕਿ ਚੁੰਦਾ ਕਮੇਟੀ ਦੀ ਰਿਪੋਰਟ ਦੇ ਹਵਾਲੇ ਨਾਲ ਵੀ ਇਹ ਤਰ੍ਹਾਂ ਦਮ ਭਰਦੀਆਂ ਕਿ ਹਾਂ ਵੀ ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ। ਠੀਕ ਹੈ ਜੀ। ਚੁੰਦਾ ਕਮੇਟੀ ਦੀ ਰਿਪੋਰਟ ਤਾਂ ਇਹ ਵੀ ਕਹਿੰਦੀ ਹੈ ਕਿ ਸਾਰਾ ਢਾਂਚਾ ਭੰਗ ਕਰਕੇ ਨਵਾਂ ਬਣਾਉਣਾ ਚਾਹੀਦਾ। ਸੋ ਜੇ ਸੁਖਬੀਰ ਬਾਦਲ ਨੂੰ ਕੁਰਸੀ ਛੱਡਣੀ ਚਾਹੀਦੀ, ਕੁਰਸੀਆਂ ਤੁਹਾਨੂੰ ਵੀ ਛੱਡਣੀਆਂ ਚਾਹੀਦੀਆਂ। ਹਾਂਜੀ, ਬਿਲਕੁਲ। ਹੁਣ ਪ੍ਰੇਮ ਸਿੰਘ ਚੰਦੂਮਾਜਰਾ ਇਕੱਲੇ ਨੇ ਤਾਂ ਕਹਿੰਦਾ ਮੈਂ ਚੋਣ ਨਹੀਂ ਲੜਨੀ, ਪਰ ਬਾਕੀਆਂ ਤਾਂ ਇਹ ਵੀ ਹੈ ਨਹੀਂ ਪੈ ਰਿਹਾ ਜੇ। ਵੈਸੇ ਇਹੋ ਜਿਹੇ ਐਲਾਨ ਤਾਂ ਵੱਡੇ ਬਾਦਲ ਸਾਹਿਬ ਵੀ ਤੇ ਕੈਪਟਨ ਅਮਰਿੰਦਰ ਵੀ ਕਰ ਚੁੱਕੇ ਨੇ। ਬਿਲਕੁਲ। ਹੈ ਕਿੰਨੇ ਕੁ ਪਗਾਏ ਸੀ ਉਹਨਾਂ ਨੇ, ਸਾਰਿਆਂ ਨੂੰ ਪਤਾ। ਸੋ ਇਸ ਲਈ ਹੁਣ ਇਹ ਭਰੋਸਾ ਨਹੀਂ ਬਣ ਰਿਹਾ ਜੀ। ਪਰ ਅੱਜ ਬਕਾਇਦਾ ਤੌਰ ਤੇ ਸੁਖਦੇਵ ਸਿੰਘ ਢੀਂਡਸਾ ਨੇ ਇਹ ਕਹਿ ਕੇ ਇਸ ਲੜਾਈ ਨੂੰ ਹੋਰ ਗਾਂਹ ਲੈ ਗਏ ਨੇ। ਸੋ ਇਹ ਖਲਾਰਾ ਮੁੱਕਦਾ ਨਜ਼ਰ ਨਹੀਂ ਆ ਰਿਹਾ, ਔਰ ਇਸੇ ਦਾ ਫਾਇਦਾ ਆਮ ਆਦਮੀ ਪਾਰਟੀ ਵਾਲੀ ਸਰਕਾਰ ਵੀ ਚੁੱਕ ਰਹੀ ਹੈ। ਇਸੇ ਲੜਾਈ ਚੋਂ ਕਾਂਗਰਸ ਨੂੰ ਵੀ ਅਗਲਾ ਆਪਣਾ ਭਵਿੱਖ ਦਿਖਦਾ ਤੇ ਇਹਨਾਂ ਦੇ ਘਨੇੜੇ ਚੜ ਕੇ ਆਈ ਪੰਜਾਬ ਦੇ ਵਿੱਚ ਭਾਜਪਾ ਨੂੰ ਵੀ ਲੱਗਦਾ ਕਿ ਲੈ ਵੀ ਅਸੀਂ ਵੀ ਤਰ ਜਾਾਂਗੇ, ਹੁਣ ਤਾਂ ਪੰਜਾਬ 'ਚ ਅਕਾਲੀ ਦਲ ਦਾ ਜੋ ਹਸ਼ਰ ਹੋ ਰਿਹਾ। ਸੋ ਉਹ ਤੋਂ ਵੀ ਇਹ ਸਿੱਖਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਅਕਾਲੀ ਦਲ ਇਸ ਸਥਿਤੀ ਤੱਕ ਆਇਆ ਕਿਉਂ ਹੈ ਤੇ ਉਹ ਚੋਂ ਬਾਹਰ ਕਿਵੇਂ ਕੱਢਣਾ, ਪਰ ਇਹ ਆਪਸ 'ਚ ਲੜੀ ਜਾਣਗੇ ਤੇ ਦੂਏ ਫਾਇਦਾ ਚੱਕੀ ਜਾਣਗੇ। ਜੀ ਬਿਲਕੁਲ। ਤੇ ਅਕਾਲੀ ਦਲ ਦੀ ਇਹ ਸੰਕਟ ਦੀ ਇੱਕ ਹੋਰ ਗੱਲ ਕਰ ਲਈਏ ਆਪਾਂ, ਕਲੇਰ ਦੇ ਸਵਾਲਾਂ ਨੇ, ਪ੍ਰਦੀਪ ਕਲੇਰ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਤੇ ਖਾਸੀ ਚਰਚਾ ਹੋ ਰਹੀ ਹੈ।
ਉਹਨਾਂ ਚੀਜ਼ਾਂ ਨੇ ਅਕਾਲੀ ਦਲ ਦੇ ਘਰ ਦੇ ਵਿੱਚ ਇੱਕ ਨਵਾਂ ਕਲੇਸ਼ ਖੜਾ ਕਰਤਾ ਜੀ। ਬਿਲਕੁਲ, ਇਹ ਇੱਕ ਗੰਭੀਰ ਪਹਿਲੂ ਹੈ। ਇਸ ਨੂੰ ਕਾਨੂੰਨੀ ਨੁਕਤੇ ਤੋਂ ਅਲੱਗ ਸਮਝਣਾ ਪੈਣਾ ਜੀ, ਤੁਹਾਨੂੰ ਡੇਰਾ ਪ੍ਰੇਮੀ ਦੇ ਹਵਾਲੇ ਨਾਲ ਅਲੱਗ ਸਮਝਣਾ ਪੈਣਾ ਹੈ ਨਾ, ਤੇ ਪ੍ਰਦੀਪ ਕਲੇਰ ਦੇ ਬਿਆਨਾਂ ਦੇ ਹਵਾਲੇ ਨਾਲ ਅਲੱਗ ਸਮਝਣਾ ਪੈਣਾ। ਦੇਖੋ, ਕਾਨੂੰਨੀ ਤੌਰ ਤੇ ਇੱਕ ਸਵਾਲ ਇਹ ਖੜਾ ਹੈ ਕਿ ਪ੍ਰਦੀਪ ਕਲੇਰ ਇਸ ਸਮੇਂ ਉਹ ਵਿਅਕਤੀ ਹੈ ਜਿਹੜਾ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਕਾਗਜ਼ਾਂ ਦੇ ਵਿੱਚ ਨਾਮਜ਼ਦ ਹੈ, ਦੋਸ਼ੀਆਂ ਦੇ ਆਰੋਪੀਆਂ ਦੇ ਕਟਹਿਰੇ 'ਚ ਹੈ ਨਾ, ਤੇ ਉਹਦੇ ਉੱਤੇ ਸਵਾਲ ਖੜੇ ਨੇ ਤੇ ਮੁੱਖ ਆਰੋਪੀ, ਮੁੱਖ ਸਾਜ਼ਿਸ਼ਕਰਤਾ ਉਹਨੂੰ ਕੇਸਾਂ ਦੇ ਵਿੱਚ ਦੱਸਿਆ ਗਿਆ। ਸੋ ਉਹ ਵਿਅਕਤੀ ਹੁਣ ਅਚਾਨਕ ਸਰਕਾਰੀ ਗਵਾਹ ਬਣਨ ਤੋਂ ਬਾਅਦ ਜ਼ਮਾਨਤ ਤੇ ਬਾਹਰ ਹੈ ਜੀ। ਇਹ ਦੂਸਰਾ ਪਹਿਲੂ ਹੈ ਕਿ ਫਿਰ ਇਹ ਕਿਵੇਂ ਹੋ ਜਾਂਦਾ। ਹਾਂ, ਜੇਕਰ ਜਿਹੜੇ ਉਹਨੇ ਸਵਾਲ ਖੜੇ ਕੀਤੇ ਨੇ ਉਹ ਸਵਾਲਾਂ ਦੇ ਜਵਾਬ ਸੁਖਬੀਰ ਬਾਦਲ ਤਾਂ ਦੇਣੇ ਪੈਣੇ ਆ, ਪਰ ਇਹ ਸਵਾਲ ਹੁਣ ਉਸ ਸਮੇਂ ਕਿਉਂ, ਜਦੋਂ ਉਹ ਆਪਣਾ ਬੰਦ ਲਿਫਾਫਾ ਸੌਂਪਿਆ ਆ, ਜਥੇਦਾਰ ਸਾਹਿਬ ਨੇ ਜੇ ਬੈਠਕ ਕਰਨੀ ਹੈ, ਉਹਦੇ ਵਿਚਾਲੇ ਕਿਉਂ ਜੀ। ਇਹ ਇੱਕ ਪਹਿਲੂ ਹੈਗਾ ਕਿ ਪ੍ਰਦੀਪ ਕਲੇਰ ਜਦੋਂ ਆਪਣੇ ਬਿਆਨ ਦਰਜ ਕਰਾਉਂਦਾ ਉਸ ਸਮੇਂ ਵੀ ਖੁਲਾਸੇ ਕਰ ਸਕਦਾ ਸੀਗਾ ਕਿ ਵੀ ਮੈਨੂੰ ਫਸਾ ਰਹੇ ਨੇ ਜੀ। ਮੀਟਿੰਗਾਂ ਤਾਂ ਇਹ ਕਰਦੇ ਸੀ ਆਪਸ ਚ, ਮਤਲਬ ਸੁਖਬੀਰ ਬਾਦਲ ਤੇ ਬਾਬੇ ਦੀਆਂ ਮੀਟਿੰਗਾਂ ਤਾਂ ਗੁਪਤ ਹੁੰਦੀਆਂ ਸੀ ਜੀ, ਬੰਬੇ ਤੋਂ ਲੈ ਕੇ ਚੰਡੀਗੜ੍ਹ ਤੱਕ ਮੁਲਾਕਾਤਾਂ ਹੁੰਦੀਆਂ ਸੀ ਜੀ, ਫਿਲਮ ਚਲਾਉਣ ਨੂੰ ਲੈ ਕੇ ਜੀ, ਮਾਫੀ ਨੂੰ ਲੈ ਕੇ ਜੀ, ਇਹ ਸਾਰਾ ਇਹ ਉਸ ਸਮੇਂ ਕਿਉਂ ਨਹੀਂ ਖੜੀਆਂ ਕੀਤੀਆਂ ਉਹਨੇ ਗੱਲਾਂ? ਬਿਲਕੁਲ ਬਿਲਕੁਲ ਜੀ। ਜਦੋਂ ਉਹਦੇ ਕੋਲ ਬਣਾਈਆਂ ਹੋਈਆਂ ਸਿੱਟ ਜਾਂਦੀਆਂ ਸੀ, ਉਹਨਾਂ ਚ ਬਿਆਨ ਦਰਜ ਕਰਾਏ ਨੇ ਕਿ ਨਹੀਂ? ਸੋ ਹੁਣ ਮਤਲਬ ਮੁੱਖ ਮੁਜਰਮ ਦੇ ਹਵਾਲੇ ਨਾਲ ਕੇਸ 'ਚ ਨਾਮਜ਼ਦ ਹੋਣ ਤੋਂ ਬਾਅਦ ਸਰਕਾਰੀ ਗਵਾਹ ਬਣ ਕੇ ਜ਼ਮਾਨਤ ਤੇ ਬਾਹਰ ਆ ਕੇ ਹੁਣ ਇੱਕ ਇੰਟਰਵਿਊ ਹੁੰਦੀ ਆ, ਤੇ ਇੰਟਰਵਿਊ ਦੇ ਉੱਤੇ ਖਲਾਰਾ ਪਾਉਂਦਾ। ਹਾਂ, ਸੁਖਬੀਰ ਬਾਦਲ ਹੁਣ ਜਿਵੇਂ ਕੋਈ ਮਾਮਲਾ ਅਦਾਲਤ 'ਚ ਹੁੰਦਾ ਤਾਂ ਬੰਦਾ ਕਹਿੰਦਾ ਜੀ ਕਿ ਅਦਾਲਤੀ ਮਾਮਲੇ ਤੇ ਮੈਂ ਟਿੱਪਣੀ ਨਹੀਂ ਕਰਨੀ, ਤਾਂ ਉਸ ਤਰ੍ਹਾਂ ਇਹ ਗੱਲ ਸਮਝੀ ਜਾ ਸਕਦੀ ਹੈ ਕਿ ਠੀਕ ਹੈ, ਸੁਖਬੀਰ ਬਾਦਲ ਹੋਰਾਂ ਦਾ ਹੁਣ ਕੇਸ ਸਿੱਖ ਕੌਮ ਦੀ ਸਰਵਉੱਚ ਅਦਾਲਤ ਅਕਾਲ ਤਖਤ ਸਾਹਿਬ 'ਚ ਲੱਗਿਆ, ਇਸ ਲਈ ਸੁਖਬੀਰ ਬਾਦਲ ਕਹਿੰਦੇ ਮੈਂ ਅਜੇ ਟਿੱਪਣੀ ਨਹੀਂ ਕਰਨੀ, ਪਹਿਲਾਂ ਸਿੰਘ ਸਾਹਿਬਾਨ ਦੀ ਬੈਠਕ ਦੇਖਣੀ ਹੈ। ਪਰ ਵਿਰੋਧੀ ਧੜਾ ਕਹਿੰਦਾ ਕਿ ਬਈ ਹੁਣ ਪ੍ਰਦੀਪ ਕਲੇਰ ਦੇ ਸਵਾਲਾਂ ਦੇ ਜਵਾਬ ਸੁਖਬੀਰ ਬਾਦਲ ਦਵੇ। ਮੈਂ ਵੀ ਕਹਿਣਾ ਤੇ ਪੰਜਾਬ ਵੀ ਚਾਹੁੰਦਾ ਕਿ ਸੁਖਬੀਰ ਬਾਦਲ ਜਵਾਬ ਦਵੇ ਜੀ, ਕਿ ਵੀ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਹੋ ਕੇ, ਹਾਂ ਸਰਕਾਰਾਂ ਗੰਢ ਧੁੱਪ ਕਰਦੀਆਂ ਨੇ, ਡੇਰੇ ਨਾਲ ਕਿਹੜੀ ਸਰਕਾਰ ਦੀ ਗੰਢ ਧੁੱਪ ਨਹੀਂ ਹੈਗੀ ਵੋਟਾਂ ਪਾਉਣ ਲਈ, ਹੈ ਨਾ, ਸਾਰੇ ਜੋੜ ਤੋੜ ਕਰਦੇ ਨੇ, ਤੇ ਉਹਨਾਂ 'ਚ ਤੁਹਾਡੀ ਸਰਕਾਰ ਵੀ ਕਰਦੀ ਹੋਣੀ ਜੀ, ਪਰ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਤੇ ਤੁਸੀਂ ਬਿਲਕੁਲ ਇਹ ਜਿਹੀ ਕਿਹੜੀ ਮਜਬੂਰੀ ਬਣ ਗਈ, ਤੁਸੀਂ ਕਿਉਂ ਮਿਲਣ ਜਾ ਰਹੇ ਹੋ ਵੀ? ਉਹ ਵੀ ਡੇਰਾ ਮੁਖੀ ਨੂੰ, ਉਹ ਵੀ ਉਸ ਸਮੇਂ ਜਦੋਂ ਮਾਮਲਾ ਗੁਰੂ ਸਾਹਿਬ ਦਾ ਸਮਾਗਮ ਰਚਣ ਦਾ ਹੋਵੇ, ਜਦੋਂ ਮਾਮਲਾ ਬੇਅਦਬੀ ਨਾਲ ਸਵਾਲ ਖੜੇ ਹੁੰਦੇ ਹੋਣ, ਤੁਸੀਂ ਉਹਦੀਆਂ ਫਿਲਮਾਂ ਚਲਾਉਣ ਲਈ ਜੇ ਮਿਲ ਰਹੇ ਹੋ ਤਾਂ ਫਿਰ ਸਵਾਲ ਤੁਹਾਡੇ ਲਈ ਵੱਡਾ। ਬਿਲਕੁਲ ਬਿਲਕੁਲ। ਤੇ ਫਿਰ ਜਿਹੜੇ ਪਛਤਾਪ ਕੀਤੇ ਨੇ ਉਹਨਾਂ 'ਚ ਇਹ ਪਛਤਾਪ ਕਰ ਲਿਆ। ਉਸ ਚਿੱਠੀ 'ਚ ਇਹ ਜ਼ਿਕਰ ਤੁਸੀਂ ਦਿੱਤਾ, ਜੇ ਸੱਚਮੁੱਚ ਮਤਲਬ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣੀ ਹੋਈ ਔਰ ਇਹ ਘਟਨਾ ਜਿਹੜੀ ਸਵਾਲ ਖੜਾ ਹੋਇਆ ਇਸ ਦੇ ਵਿੱਚ ਕੁਝ ਵੀ ਸੱਚਾਈ ਹੈ, ਤਾਂ ਫਿਰ ਉਹ ਬੰਦ ਲਿਫਾਫੇ ਵਾਲੀ ਚਿੱਠੀ 'ਚੋਂ ਵੀ ਮਾਮਲਾ ਨਿਕਲਣਾ ਚਾਹੀਦਾ ਜੀ। ਬਿਲਕੁਲ। ਸੋ ਇਸ ਲਈ ਸੁਖਬੀਰ ਬਾਦਲ ਦੀ ਚੁਣੌਤੀ ਹੈ। ਪਰ ਹੁਣ ਜਿਵੇਂ ਪ੍ਰਦੀਪ ਕਲੇਰ ਦੀ ਪੈਰਵੀ ਬਾਗੀ ਧੜਾ ਕਰ ਰਿਹਾ ਕਿ ਮਤਲਬ ਉਹਨੂੰ ਉਹਦੇ ਵਿੱਚੋਂ ਵੀ ਹੁਣ ਆਗੂਪਣਾ ਦਿਖਣ ਲੱਗ ਗਿਆ, ਕਿਉਂ? ਇਹਦੇ ਨਾਤੇ ਇਸ ਬੰਦੇ ਦੇ ਜਿਹੜੇ ਉੱਤੇ ਬੇਅਦਬੀ ਵਾਲੇ ਸਵਾਲ ਖੜੇ ਨੇ ਉਹਦੇ ਸਾਰੇ ਅਕਾਲੀ ਦਲ ਦੇ ਫੈਸਲੇ ਹੋਣਗੇ ਜੀ। ਬਿਲਕੁਲ। ਤੇ ਫਿਰ ਮੌਕਾ ਮਿਲ ਗਿਆ, ਜਿਹੜੇ ਇਧਰੋਂ ਖੇਡ ਰਹੇ ਨੇ, ਮਤਲਬ ਕਪਤਾਨੀ ਸੁਖਬੀਰ ਬਾਦਲ ਦੀ ਕਪਤਾਨੀ 'ਚ ਜਿਹੜੀ ਟੀਮ ਖੇਡ ਰਹੀ ਆ, ਇਧਰੋਂ ਫਿਰ ਭੁੰਦੜ ਹੋ ਰਹੀ, ਚੀਮੇ ਹੋ ਰਹੀ ਖੜੇ ਹੋ ਗਏ, ਕਹਿੰਦੇ ਜੀ ਐਂ ਦੱਸੋ ਫਿਰ ਜੇ ਤੁਸੀਂ ਇਜਲਾਸ ਬੁਲਾਉਣ ਦੀਆਂ ਗੱਲਾਂ ਕਰਦੇ ਹੋ, ਪ੍ਰਧਾਨ ਚੁਣਨ ਦੀਆਂ ਗੱਲਾਂ ਕਰਦੇ ਹੋ, ਫਿਰ ਪ੍ਰਦੀਪ ਕਲੇਰ ਤੋਂ ਵਧੀਆ ਕੌਣ ਹੋਊਗਾ? ਬਣਾ ਲਓ ਉਸਨੂੰ ਪ੍ਰਧਾਨ। ਜੇ ਤੁਸੀਂ ਉਹਦੀ ਪਿੱਠ ਤੇ ਹੀ ਖੜਨਾ ਹੈ, ਸਹੀ ਗੱਲ ਹੈ, ਉਹਦੇ ਬਿਆਨਾਂ ਤੇ ਲੜਾਈ ਲੜਨੀ, ਕਹਿੰਦੇ ਫਿਰ ਉਹਨੂੰ ਬਣਾ ਲਓ। ਸੋ ਪਰ ਸਵਾਲ ਇਹ ਹੈ ਕਿ ਇਹਦਾ ਮਤਲਬ ਪ੍ਰਦੀਪ ਕਲੇਰ ਨੂੰ ਤਾਂ ਪਤਾ ਕਿ ਮੁਲਾਕਾਤਾਂ ਹੋ ਰਹੀਆਂ, ਚੰਦੂ ਮਾਜਰਾ, ਰਖੜਾ, ਢੀਂਡਸਾ ਇਹ ਨਹੀਂ ਜਾਣਦੇ ਸੀ ਕਿ ਸੁਖਬੀਰ ਬਾਦਲ ਮਿਲਣ ਗਿਆ ਜਾਂ ਨਹੀਂ ਮਿਲਣ ਗਿਆ ਜੀ। ਤੇ ਜੇ ਉਸ ਸਮੇਂ ਮਿਲਣ ਜਾਂਦਾ ਸੀ ਉਸ ਸਮੇਂ ਕਿਉਂ ਨਹੀਂ ਬੋਲੇ? ਸੋ ਇਸ ਲਈ ਇਹ ਸਾਰੇ ਦਾਗੀ ਨੇ, ਆਮੋ ਸਾਹਮਣੇ ਦੋਏ ਧਿਰਾਂ ਹੁਣ ਸਵਾਲਾਂ ਦੇ ਘੇਰੇ 'ਚ ਨੇ, ਤੇ ਇਸ ਲਈ ਸਭ ਦੀ ਨਜ਼ਰ ਹੁਣ ਫਿਲਹਾਲ ਪੰਜ ਸਿੰਘ ਸਭਾਵਾਂ ਦੀ ਬੈਠਕ ਤੇ ਹੈ, ਪਰ ਕਲੇਰ ਦੇ ਸਵਾਲਾਂ ਨੇ ਨਵਾਂ ਕਲੇਸ਼ ਜ਼ਰੂਰ ਖੜਾ ਕਰ ਦਿੱਤਾ। ਬਿਲਕੁਲ ਜੀ, ਬਿਲਕੁਲ। ਕਾਫੀ ਕੁਛ ਆ, ਹੁਣ ਅਕਾਲੀ ਦਲ ਬਚਾਅ ਤਾਂ ਕਰ ਰਿਹਾ, ਪਰ ਦੇਖੋ ਜਿਵੇਂ ਤੁਸੀਂ ਸਵਾਲ ਚੁੱਕਿਆ ਕਿ ਚਲੋ ਸਿਆਸਤਦਾਨ ਤਾਂ ਕਰਦੇ ਹੀ ਆ, ਪਰ ਅਕਾਲੀ ਦਲ ਦੇ ਪ੍ਰਧਾਨ ਦੇ ਨਾਤੇ ਤੁਸੀਂ ਕੀ ਕੀਤਾ ਉਹਨਾਂ ਚੀਜ਼ਾਂ ਨੂੰ ਹੈਂਡਲ ਕਰਦੇ ਲਈ, ਜਾਂ ਤੁਹਾਡਾ ਨੈਤਿਕ ਮੋਰਲ ਗਰਾਊਂਡ ਤੇ ਕੀ ਫਰਜ਼ ਬਣਦਾ ਸੀ ਕਿ ਤੁਸੀਂ ਉਹ ਫਰਜ਼ ਪੂਰਾ ਜਾਣਾ ਬਣਦਾ ਸੀ? ਹਾਂ, ਜਾਣਾ ਬਣਦਾ ਸੀ ਕਿ ਨਹੀਂ ਜਾਣਾ ਬਣਦਾ ਸੀ, ਵੱਡਾ ਸਵਾਲ ਹੈ। ਹਾਂਜੀ ਬਿਲਕੁਲ।
ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਗੱਲ ਕਰੀਏ SGPC ਦੀਆਂ ਵੋਟਾਂ ਦੇ ਬਾਰੇ। ਆਪਾਂ ਕੱਲ੍ਹ ਵੀ ਚਰਚਾ ਕੀਤੀ ਸੀਗੀ ਅਤੇ ਕੱਲ੍ਹ ਵੀ ਆਪਾਂ ਜਿਹੜੀ ਨਾ ਉਮੀਦੀ ਆ ਲੋਕਾਂ ਦੇ ਵਿੱਚ ਆਗੂਆਂ ਦੀ ਭਰੋਸੇਯੋਗਤਾ, ਇਹਦੇ ਬਾਰੇ ਬੜੀ ਡਿਟੇਲ ਦੇ ਨਾਲ ਆਪਾਂ ਬੜੀ ਤਫਸੀਲ ਦੇ ਨਾਲ ਚਰਚਾ ਕੀਤੀ ਸੀ। ਹੁਣ ਇੱਕ ਵਾਰੀ ਤਰੀਕ ਦੇ ਵਿੱਚ ਵਾਧਾ ਹੋ ਗਿਆ ਜੀ, ਵੋਟਾਂ ਬਣਾਉਣ ਦੀ ਜਿਹੜੀ ਤਰੀਕ ਹੈ। ਦੇਖੋ, ਆਪਾਂ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨੂੰ ਲੈ ਕੇ ਚਰਚਾ ਕਰ ਰਹੇ ਸੀ ਕਿ ਦੇਖੋ ਇਹ ਕੰਮ ਤਾਂ ਸਰਕਾਰ ਦਾ, ਚੋਣ ਕਮਿਸ਼ਨ ਦੇ ਹਵਾਲੇ ਨਾਲ ਉਹ ਸਾਰੀ ਕਾਰਵਾਈ ਹੋਣੀ ਹੁੰਦੀ ਹੈ ਜੀ, ਪਰ ਸਰਕਾਰ ਇਹਦੇ ਵਿੱਚ ਉਵੇਂ ਜੋਸ਼ ਨਹੀਂ ਦਿਖਾ ਰਹੀ ਜੀ, ਉਵੇਂ ਆਪਣਾ ਡਿਊਟੀ ਨਹੀਂ ਨਿਭਾ ਪਾ ਰਹੀ ਜਿਵੇਂ ਨਿਭਾਉਣੀ ਚਾਹੀਦੀ ਹੈ। ਤੇ ਬੇਸ਼ੱਕ ਕੁਝ ਤਰ੍ਹਾਂ ਮਤਲਬ ਕਿ ਚਾਹੇ ਉਹ ਅਕਾਲੀ ਦਲ ਅੰਮ੍ਰਿਤਸਰ ਹੋਵੇ, ਚਾਹੇ ਹੁਣ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਵਾਲੀਆਂ ਧਿਰਾਂ ਹੋਣ, ਚਾਹੇ ਜਥੇਦਾਰ ਰਣਜੀਤ ਸਿੰਘ ਹੋਰਾਂ ਵਾਲੀ ਧਿਰ ਹੋਵੇ, ਜਾਂ ਬਡਾਲਾ ਹੋਰੀ ਹੋਣ, ਇਹ ਸਾਰੇ ਚਾਹੁੰਦੇ ਤਾਂ ਹੈਗੇ ਕਿਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਸਾਡੇ ਅਧੀਨ ਆ ਜਾਵੇ, ਸਾਡੇ ਕੰਟਰੋਲ 'ਚ ਆ ਜਾਵੇ, ਜਾਂ ਇਹਦੀ ਖੁਦ ਮੁਖਤਿਆਰੀ ਲਈ ਅਸੀਂ ਨਵੇਂ ਨੁਮਾਇੰਦੇ ਲਿਆਈਏ। ਜੀ ਜੀ, ਤੇ ਇਹੀ ਕੰਮ ਅਕਾਲੀ ਦਲ ਕਰ ਰਿਹਾ। ਅਕਾਲੀ ਦਲ ਕਹਿੰਦਾ ਕਿ ਵੋਟਾਂ ਘੱਟ ਬਣਨ, ਉਨੀਆਂ ਕੁ ਬਣਨ, ਜਿਹੜੇ ਸਾਡੇ ਵਰਕਰ ਨੇ, ਸਾਡੇ ਮੁਲਾਜ਼ਮ ਨੇ, ਪੱਕੇ ਸਾਡੇ ਕੰਟਰੋਲ 'ਚ ਨੇ, ਉਹਨਾਂ ਤੋਂ ਅਸੀਂ ਵੋਟਾਂ ਪਵਾ ਲਾਂਗੇ। ਤੇ ਪਰ ਜਿਹੜੀ ਸੰਗਤ ਹੈ, ਆਵਾਮ ਹੈ, ਸਿੱਖ ਭਾਈਚਾਰੇ ਦੀ ਆਮ ਸਿੱਖ ਨੇ, ਉਹ ਹੁਣ ਉਹਨਾਂ ਦੀ ਬੇਭਰੋਸਗੀ ਇਹਨਾਂ ਦੇ ਉੱਤੇ, ਚਾਹੇ ਉਹ ਅਕਾਲੀ ਦਲ ਹੈ ਤੇ ਚਾਹੇ ਸ਼੍ਰੋਮਣੀ ਕਮੇਟੀ ਹੈ। ਬਿਲਕੁਲ, ਉਹ ਕਹਿੰਦੇ ਕਿ ਅਸੀਂ ਗੁਰੂ ਨੂੰ ਸਮਰਪਿਤ ਹੈ, ਤੁਹਾਡੇ ਵਰਗੇ ਭ੍ਰਸ਼ਟ ਲੀਡਰਾਂ ਨੂੰ ਥੋੜਾ। ਇਹ ਵੀ ਸਹੀ ਹੈ, ਬਿਲਕੁਲ ਜੀ। ਸੋ ਇਸ ਲਈ ਇਹ ਸਥਿਤੀ ਦੇ ਲਈ ਅਕਾਲੀ ਦਲ ਜ਼ਿੰਮੇਵਾਰ ਹੈ ਕਿ ਉਹਦੇ ਕਾਰਨ ਵੋਟਾਂ, ਆਪਾਂ ਕੱਲ ਗੱਲ ਕਰਕੇ ਹਟੇ ਕਿ 2011 ਦੇ ਵਿੱਚ 52 ਲੱਖ ਵੋਟਾਂ ਬਣ ਰਹੀਆਂ ਤੇ 2024 ਦੇ ਵਿੱਚ ਅਜੇ ਤੱਕ 27 ਲੱਖ 87 ਜਾਂ 28 ਲੱਖ, ਚਲੋ ਬਿਲਕੁਲ, ਉਹ ਵੀ ਤਾਂ ਜਦੋਂ ਪੰਜਵੀਂ ਵਾਰ ਹੁਣ ਤਰੀਕ ਵੱਧ ਗਈ। 21 ਅਕਤੂਬਰ 2023 ਨੂੰ ਰਜਿਸਟ੍ਰੇਸ਼ਨ ਸ਼ੁਰੂ ਹੁੰਦੀ ਹੈ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਲਈ, 15 ਨਵੰਬਰ 2023 ਤੱਕ ਬਣਨੀਆਂ ਸੀ, ਪਰ ਇਹਨੂੰ ਵਧਾ ਕੇ 29 ਫਰਵਰੀ ਕਰਤਾ ਜੀ, 29 ਫਰਵਰੀ ਨੂੰ ਵਧਾ ਕੇ 30 ਅਪ੍ਰੈਲ ਕਰਤਾ, 30 ਅਪ੍ਰੈਲ ਨੂੰ ਵਧਾ ਕੇ 31 ਜੁਲਾਈ ਕਰਤਾ, ਤੇ ਅੱਜ 31 ਜੁਲਾਈ ਮੁੱਕ ਰਹੀ ਸੀ, ਹੁਣ 19 ਸਤੰਬਰ ਕਰਤਾ ਜੀ। 19 ਸਤੰਬਰ ਤੱਕ ਹੁਣ 1.5 ਕੁ ਮਹੀਨੇ ਤੋਂ ਵੱਧ ਸਮਾਂ ਹੋਰ ਵੱਧ ਗਿਆ। ਆਪਾਂ ਕੱਲ ਵੀ ਗੱਲ ਕਰ ਰਹੇ ਕਿ ਪੰਜਾਬ ਚੋਂ ਪਲਾਇਨ ਲਗਾਤਾਰ ਹੈ। ਜੇ ਪੰਜਾਬ ਚੋਂ ਪਲਾਇਨ ਹੈ ਤਾਂ ਸਿੱਖ ਭਾਈਚਾਰੇ ਦਾ ਵੀ ਪਲਾਇਨ ਹੋਣਾ ਹੀ ਹੈ, ਤੇ ਬਹੁਗਿਣਤੀ ਸਿੱਖ ਭਾਈਚਾਰੇ ਇਸ ਲਈ ਉਹਦਾ ਵੱਧ ਪਲਾਇਨ ਹੈ। ਤੇ ਉਹ ਵਿਦੇਸ਼ਾਂ ਨੂੰ ਜਾ ਰਿਹਾ, ਉਹਦੀ ਨੌਜਵਾਨੀ ਜਾ ਰਹੀ ਹੈ, ਤੇ ਪੰਜਾਬ ਚ ਬਜ਼ੁਰਗ ਵੀ ਜਾ ਰਹੇ ਨੇ, ਤੇ ਨੌਜਵਾਨੀ ਨਾਲੋਂ ਵੱਧ ਅੱਜ ਕੱਲ ਜੇ ਸਾਬਤ ਸੂਰਤ ਸਿੱਖ ਹੈਗੇ ਨੇ ਤਾਂ ਉਹ ਬਜ਼ੁਰਗ ਜ਼ਿਆਦੇ ਨੇ ਜੀ। ਬਿਲਕੁਲ ਬਿਲਕੁਲ। ਸੋ ਇਸ ਲਈ ਉਹ ਵਿਦੇਸ਼ ਜਾ ਰਹੇ ਨੇ ਤਾਂ ਵੀ ਵੋਟ ਘੱਟ ਰਹੀ ਆ, ਤੇ ਜਿਹੜੇ ਪਤਿਤ ਸਿੱਖਾਂ ਦੀ ਗਿਣਤੀ ਵੱਧ ਰਹੀ ਆ, ਉਹ ਉਸ ਕਾਰਨ ਵੀ ਵੋਟ ਘੱਟ ਰਹੀ। ਕਿਉਂਕਿ ਮੈਂ ਜ਼ਿਆਦਾਤਰ ਅਜਿਹੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵੀ ਜਾਣਦਾ ਹਾਂਜੀ, ਕਿ ਜਿਨ੍ਹਾਂ ਨੂੰ ਮਤਲਬ ਅਕਾਲੀ ਦਲ ਦੇ ਅੰਦਰ, ਪੰਜਾਬ ਦੇ ਪਿੰਡਾਂ ਦੇ ਅੰਦਰ ਜਥੇਦਾਰ ਸਾਹਿਬ ਕਹਿ ਕੇ ਬੁਲਾਇਆ ਜਾਂਦਾ, ਤੇ ਉਹ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਆਪਣੇ ਬੱਚੇ ਪਤਿਤ ਨੇ, ਤੇ ਫਿਰ ਵੋਟ ਬਣਾਉਣ ਵਾਲੀ ਗਿਣਤੀ ਉਹ ਵੀ ਘਟਣੀ ਹੈ। ਤੇ ਜਿਹੜੀ ਬੇਭਰੋਸਗੀ ਆਮ ਸੰਗਤ ਦੇ ਵਿੱਚ, ਉਹ ਇੱਕ ਵੱਡਾ ਪਹਿਲੂ ਹੈ। ਸੋ ਇਸ ਲਈ ਫਿਰ ਤਰੀਕ ਦਰ ਤਰੀਕ ਵਧਾਉਣੀ ਪਈ। ਪਹਿਲੀ ਵਾਰ 15 ਨਵੰਬਰ ਤੱਕ ਸੀ, ਫਿਰ 29 ਫਰਵਰੀ ਤੱਕ ਗਈ, ਫਿਰ 30 ਅਪ੍ਰੈਲ ਤੱਕ ਆਈ, ਫਿਰ 31 ਜੁਲਾਈ ਤੱਕ ਆਈ, ਹੁਣ 19 ਸਤੰਬਰ ਤੱਕ ਫਿਰ ਵਧਾਈ ਆ। ਤੇ ਨਾ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਆ, ਨਾ ਅਕਾਲੀ ਦਲ ਦੀਆਂ ਧਿਰਾਂ ਆਪਣੀ ਜ਼ਿੰਮੇਵਾਰੀ ਨਿਭਾ ਰਹੀਆਂ, ਕਿਉਂਕਿ ਉਹ ਇਸ ਸਵਾਲ ਤੇ ਨਹੀਂ ਆ ਰਹੀ ਹੈ ਕਿ ਵੋਟ, ਉਹ ਇਸ ਤਰੀਕ ਵਧਵਾ ਰਹੀਆਂ ਨੇ ਕਿ ਜੀ ਬਸ ਵੋਟਾਂ ਬਣ ਜਾਣ। ਵੋਟਾਂ ਬਣਾ ਕਿਉਂ ਨਹੀਂ ਰਹੇ, ਇਹਦੇ ਲਈ ਕਿਉਂ ਨਹੀਂ ਅਪਰੋਚ ਕਰ ਰਹੇ ਤੁਸੀਂ? ਇਹ ਸਮਝਣ ਦਾ ਨੁਕਤਾ ਕਿਉਂ ਨਹੀਂ? ਮਤਲਬ ਅਕਾਲੀ ਦਲ ਜੇ ਆਪਣੀ ਡਿਊਟੀ ਨਿਭਾਉਂਦਾ ਹੁੰਦਾ, ਸ਼੍ਰੋਮਣੀ ਕਮੇਟੀ ਨੇ ਆਪਣਾ ਰੋਲ ਨਿਰਪੱਖ ਹੋ ਕੇ ਨਿਭਾਇਆ ਹੁੰਦਾ, ਤਾਂ ਅੱਜ ਤੁਹਾਨੂੰ ਕਹਿਣਾ ਥੋੜਾ ਪੈਂਦਾ। ਸਭ ਤੋਂ ਵੱਧ ਅੱਜ ਦੀ ਤਰੀਕ ਦੇ ਵਿੱਚ ਜੇਕਰ ਅਕਾਲੀ ਦਲ ਤੋਂ ਕੋਈ ਔਖਾ ਹੈ ਨਾ, ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਨੇ, ਸ਼੍ਰੋਮਣੀ ਐਸਜੀਪੀਸੀ ਦੇ ਐਸਜੀਪੀਸੀ ਦੇ ਮੁਲਾਜ਼ਮ ਨੇ, ਜਿਹੜੇ ਅਕਾਲੀ ਦਲ ਦੇ ਸਿਸਟਮ ਤੋਂ ਔਖੇ ਨੇ ਜ਼ਿਆਦੇ। ਮਤਲਬ ਰੈਲੀ ਅਕਾਲੀ ਦਲ ਦੀ ਆ, ਸ਼੍ਰੋਮਣੀ ਕਮੇਟੀ ਦੇ ਮੈਂਬਰ ਲੈ ਜਾਓ ਭਰ ਕੇ। ਤੇ ਸਕੂਲਾਂ ਕਾਲਜਾਂ ਦੇ ਫੰਡਾਂ ਦਾ ਮਸਲਾ ਹੈ, ਯੂਨੀਵਰਸਿਟੀ ਦੇ ਫੰਡਾਂ ਦਾ ਮਸਲਾ ਹੈ, ਇਹਨਾਂ ਦੀ ਡਿਊਟੀਆਂ ਦਾ ਮਸਲਾ ਹੈ, ਇਹਨਾਂ ਕਿੰਨੇ ਪਹਿਲੂ ਨੇ ਜੀ। ਸੋ ਇਸ ਨੂੰ ਜਦੋਂ ਤੁਸੀਂ ਸਮਝੇ ਨਹੀਂ ਰਹੇ, ਜਿਹੜੀ ਤੁਹਾਡੀ ਤਾਕਤ ਸੀ, ਤੁਸੀਂ ਉਸੇ ਨੂੰ ਨਾਰਾਜ਼ ਤੇ ਨਿਰਾਸ਼ ਕਰ ਲਿਆ, ਤੇ ਜਿਸ ਕਾਰਨ ਅਕਾਲੀ ਦਲ ਦੀ ਹੋਂਦ ਸੀ ਪੰਜਾਬ ਦੇ ਮੁੱਦਿਆਂ ਕਾਰਨ ਸ਼੍ਰੋਮਣੀ ਕਮੇਟੀ ਬਹੁਤ ਚੰਗੇ ਕੰਮ ਕਰਦੀ ਆ, ਵਕਾਰੀ ਸੰਸਥਾ ਖੜਦੀ ਆ। ਔਰ ਇਹ ਜਿਹੀ ਸੰਸਥਾ ਨੂੰ ਜੇ ਢਾਹ ਲੱਗਦੀ ਹੈ ਤਾਂ ਬਹੁਤ ਫਿਕਰਮੰਦੀ ਵਾਲੀ ਗੱਲ ਹੈ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖੜਿਆ ਰਹਿਣਾ ਬਹੁਤ ਜ਼ਰੂਰੀ ਹੈ। ਜੇ ਇਹਦੇ ਵਿੱਚ ਕੋਈ ਗਲਤ ਅਨਸਰ ਵੜ ਗਏ ਤਾਂ ਉਹਨਾਂ ਨੂੰ ਪਰੇ ਕਰੋ। ਪਰ ਉਹ ਭਰੋਸਾ ਪੈਦਾ ਕਰਨ ਲਈ ਕੁਝ ਨੂੰ ਤਾਂ ਹਿੰਮਤ ਉਪਰਾਲਾ ਕਰਨਾ ਪੈਣਾ ਨਾ, ਉਹਦੀ ਕੋਸ਼ਿਸ਼ ਕੋਈ ਨਹੀਂ ਕਰ ਰਿਹਾ। ਇਸ ਲਈ ਫਿਰ
ਇਹ ਤਰੀਕ ਦਾ ਤਰੀਕ ਅੱਗੇ ਵਧ ਰਹੀ ਹੈ। ਜੀ ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਜਾਂਦੇ ਜਾਂਦੇ ਗੱਲ ਕਰੀਏ ਆਪਾਂ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਦੀ। ਜਦੋਂ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਬਾਹਰਲੇ ਮੁਲਕਾਂ ਨੂੰ ਜਾ ਰਹੇ ਸੀਗੇ ਤਾਂ ਉਦੋਂ ਇਹ ਵੀ ਸੰਸਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਕਾਲਜ ਨੇ ਉਹਨਾਂ ਨੂੰ ਤਾਲੇ ਵੱਜ ਰਹੇ ਨੇ, ਉਹਨਾਂ ਦੇ ਵਿੱਚ ਕੋਲੇ ਕਬੂਤਰ ਬੋਲ ਰਹੇ ਨੇ ਕਿਉਂਕਿ ਉੱਥੇ ਪੜ੍ਹਨ ਵਾਲਾ ਤਾਂ ਕੋਈ ਹੈ ਨਹੀਂ ਗਾ। ਪਰ ਹੁਣ ਇੱਕ ਵਾਰ ਫਿਰ ਗਿਣਤੀ ਦੇ ਵਿੱਚ ਵਾਧਾ ਦੇਖਿਆ ਗਿਆ। ਪੰਜਾਬ ਅਤੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਵਿਦਿਆਰਥੀਆਂ ਦੀ ਗਿਣਤੀ ਹੈ ਜੀ ਉਹ ਪਹਿਲਾਂ ਨਾਲੋਂ ਵਧੀ ਹੈ। ਕੈਨੇਡਾ ਤੋਂ ਕਹਿੰਦੇ ਮੋਹ ਭੰਗ ਹੋ ਗਿਆ ਸ਼ਾਇਦ ਤਾਂ ਕਰਕੇ। ਬਿਲਕੁਲ, ਇਹਦਾ ਵੱਡਾ ਕਾਰਨ ਇੱਕ ਕੈਨੇਡਾ ਦੇ ਸਥਿਤੀ ਨੂੰ ਲੈ ਕੇ ਹੀ ਹੈ। ਕੈਨੇਡਾ ਦੇ ਅੱਜ ਦੀ ਤਰੀਕ ਜੋ ਹਾਲਾਤ ਨੇ ਜੀ, ਉੱਥੇ ਨੌਕਰੀ ਨੂੰ ਲੈ ਕੇ ਹੈ ਨਾ, ਜਾਂ ਬੱਚਿਆਂ ਦੀ ਪੜ੍ਹਾਈ ਦੀਆਂ ਫੀਸਾਂ ਨੂੰ ਲੈ ਕੇ, ਜਾਂ ਘਰਾਂ ਦੀ ਤੇ ਗਰੋਸਰੀ ਦੀ ਮਹਿੰਗਾਈ ਨੂੰ ਲੈ ਕੇ ਹੈ ਨਾ, ਉਹ ਸਾਰੇ ਪਹਿਲੂ ਵੀ ਆਧਾਰ ਬਣ ਰਹੇ ਨੇ ਜੀ। ਤੇ ਅਚਾਨਕ ਜਿਹੜੇ ਹੁਣ ਇਹ ਬਿਆਨ ਆ ਰਹੇ ਨੇ ਕਿ ਹਾਂ ਵੀ ਤੁਸੀਂ ਸਿਰਫ ਕੈਨੇਡਾ ਪੜ੍ਹਾਈ ਲਈ ਆ ਰਹੇ ਹੋ, PR ਲਈ ਨਹੀਂ, ਕਿਉਂਕਿ ਮਿਲਦਾ ਤਾਂ ਸਟੱਡੀ ਵੀਜ਼ਾ ਹੀ ਹੈ ਨਾ। ਹੁਣ ਜੇ ਉਸ ਨੁਕਤੇ ਤੇ ਕੈਨੇਡਾ ਨੇ ਕਾਰਵਾਈ ਸ਼ੁਰੂ ਕਰਤੀ ਤਾਂ ਫਿਰ ਮਾਪੇ ਕਹਿੰਦੇ ਜੇ ਪੜ੍ਹ ਕੇ 2 ਸਾਲ ਬਾਅਦ ਵਾਪਸ ਜਹਾਜ਼ ਚੜਾਤੇ, ਇਹ ਪਤਾ ਲੱਗ ਰਿਹਾ ਹੁਣ ਕਈ ਹਜ਼ਾਰਾਂ ਦੀ ਗਿਣਤੀ ਚ ਉਹ ਗਿਣਤੀ ਆ ਸਕਦੀ ਹੈ। ਜੇ ਜਹਾਜ਼ ਚੜਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਤਾਂ ਹੋ ਜਾਣੀ ਆ ਤੇ ਉਹ ਤੋਂ ਬਾਅਦ ਸਰਕਾਰ ਬਦਲਣ ਦੇ ਵੀ ਉੱਥੇ ਅਸਾਰ ਬਣ ਰਹੇ ਨੇ ਜੀ ਜੀ। ਤੇ ਜੇ ਜਾਂ ਟੁੱਟ-ਪੁੱਟ ਵਾਲੀ ਸਰਕਾਰ ਆਉਂਦੀ ਹੈ ਜਾਂ ਬਦਲ ਕੇ ਆਉਂਦੀ ਆ ਤਾਂ ਵੀ ਫਿਕਰ ਖੜਾ। ਸੋ ਇਧਰੋਂ ਕੈਨੇਡਾ ਤੋਂ ਜਿਹੜਾ ਮੋਹ ਭੰਗ ਹੋਇਆ ਵਿਦਿਆਰਥੀਆਂ ਦੀ ਗਿਣਤੀ, ਤਾਂ ਉਹਨਾਂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਕੰਨੀ ਨੂੰ ਮੂੰਹ ਮੋੜਿਆ ਜੀ। ਉਧਰ ਆਸਟ੍ਰੇਲੀਆ ਨੇ ਫੀਸਾਂ ਵਧਾਤੀਆਂ ਤੇ ਉਹਨਾਂ ਨੇ ਸਪਾਊਸ ਵੀਜ਼ਿਆਂ ਤੇ ਰੋਕ ਲਾਤੀ। ਇਸੇ ਤਰ੍ਹਾਂ ਅਮਰੀਕਾ ਜਾਣਾ ਹੈ ਹੀ ਬਹੁਤ ਔਖਾ ਹੈ ਜੇ ਵੀ ਵਿਦਿਆਰਥੀਆਂ ਦਾ, ਹੈ ਨਾ। ਸੋ ਉਹ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚ ਹੋਰਨਾਂ ਮੁਲਕਾਂ ਕੰਨੀ ਉਵੇਂ ਹੀ, ਇਸੇ ਤਰ੍ਹਾਂ UK ਵਾਲਾ ਪਹਿਲੂ ਹੈ ਕਿ ਉੱਥੇ ਉਵੇਂ ਵੀਜ਼ੇ ਨਹੀਂ ਮਿਲ ਪਾ ਰਹੇ। ਸੋ ਇਹ ਸਾਰੇ ਜਿਹੜੇ ਆਧਾਰ ਬਣੇ, ਇਹਦਾ ਨਤੀਜਾ ਹੈ ਕਿ ਇਸ ਵਾਰ ਪੰਜਾਬ ਦੀਆਂ ਕਾਲਜਾਂ ਯੂਨੀਵਰਸਿਟੀਆਂ 'ਚ ਵਿਦਿਆਰਥੀਆਂ ਦੀ ਗਿਣਤੀ 'ਚ ਚੋਖਾ ਵਾਧਾ ਹੋਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀਗਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਥੋਂ ਦੇ ਜਿਹੜੇ ਮਤਲਬ ਰਜਿਸਟਰਾਰ ਨੇ ਉਹਨਾਂ ਨੇ ਅੰਕੜੇ ਦਿੱਤੇ। ਉਹ ਕਹਿੰਦੇ ਵੀ 5800 ਸੀਟਾਂ ਦੇ ਲਈ ਪਿਛਲੀ ਵਾਰ 10,000 ਵਿਦਿਆਰਥੀਆਂ ਨੇ ਮਤਲਬ ਸਾਡੇ ਕੋਲ ਐਪਲੀਕੇਸ਼ਨਾਂ ਦਾਖਲ ਕੀਤੀਆਂ ਜੀ ਜੀ। ਉਹ ਕਹਿੰਦੇ ਕਿ ਸਾਡੇ ਕੋਲ ਯੂਨੀਵਰਸਿਟੀ ਦੇ ਵਿੱਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪਿਛਲੀ ਵਾਰ ਜਿਹੜੀਆਂ 5800 ਸੀਟਾਂ ਸੀ ਉਹਦੇ ਲਈ 10,000 ਅਰਜ਼ੀਆਂ ਆਈਆਂ ਸੀ ਐਡਮਿਸ਼ਨਾਂ ਲਈ। ਇਸ ਵਾਰ ਸਾਡੇ ਕੋਲ 5800 ਸੀਟਾਂ ਵੱਧ ਕੇ 6100 ਹੋ ਗਈਆਂ ਤੇ 6100 ਦੇ ਲਈ 21,000 ਤੋਂ ਵੱਧ ਐਪਲੀਕੇਸ਼ਨ ਆ ਗਈਆਂ ਜੀ। ਜਿਹੜੀ ਪਿਛਲੀ ਵਾਰ 10,000 ਸੀ 21,000 ਹੋ ਗਈ, ਹੈ ਨਾ। ਇਸੇ ਤਰ੍ਹਾਂ ਉਹ ਇਸੇ ਯੂਨੀਵਰਸਿਟੀ ਦੇ ਹਵਾਲੇ ਨਾਲ ਮਤਲਬ ਕਿ ਡਾਕਟਰ ਸੰਦੀਪ ਪੋਰਾ ਨੇ ਦੱਸਿਆ, ਕਹਿੰਦੇ ਕਿ ਇੰਜੀਨੀਅਰਿੰਗ ਦੇ ਵਿੱਚ 571 ਸੀਟਾਂ ਦੇ ਲਈ ਹੈ ਨਾ 2400 ਤੋਂ ਉੱਪਰ ਅਰਜ਼ੀਆਂ ਆਈਆਂ ਨੇ। ਸੀਟਾਂ 571 ਨੇ, 2420 ਵਿਦਿਆਰਥੀਆਂ ਦੀਆਂ ਅਰਜ਼ੀਆਂ ਆਈਆਂ ਨੇ ਦਾਖਲੇ ਲਈ, ਜਦੋਂ ਕਿ ਪਿਛਲੀ ਵਾਰ ਇਹ ਗਿਣਤੀ 800 ਹੀ ਸੀ। ਸੋ ਇਸ ਤਰ੍ਹਾਂ ਪੰਜਾਬ ਦੇ ਹਰ ਕਾਲਜ ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਅੱਗੇ +2 ਕਰੋ ਤੇ IELTS ਕਰੋ ਤੇ ਜਾਓ। ਹੁਣ ਇਸ ਨੁਕਤੇ ਤੇ ਵੀ ਗੱਲ ਹੋ ਰਹੀ ਹੈ ਕਿ ਜੇ 40 ਲੱਖ 50 ਲੱਖ 60 ਲੱਖ ਲਾ ਕੇ ਹੀ ਜਾਣਾ ਤਾਂ ਉਹ 50-60 ਲੱਖ ਵਾਪਸ ਆਪਣੇ ਕਿਸੇ ਕਾਰੋਬਾਰ ਤੇ ਉਰੇ ਲਾ ਲਓ, ਪੂਰੇ ਕੰਮ ਕਰ ਲਓ। ਇਹ ਵੀ ਇੱਕ ਪ੍ਰਕਿਰਿਆ ਸ਼ੁਰੂ ਹੋਈ ਹੈ ਕਿ ਜੇ ਉੱਥੇ ਰੁਜ਼ਗਾਰ ਹੀ ਨਹੀਂ ਮਿਲਣਾ, ਉੱਥੇ ਮਹਿੰਗਾਈ ਉਹ ਹੈ, ਉੱਥੇ ਜਾ ਕੇ 10 ਸਾਲ ਲੱਗਣੇ ਆ ਸੈੱਟ ਹੋਣ ਨੂੰ, ਇੱਥੇ ਤਾਂ 3 ਸਾਲਾਂ ਸੈੱਟ ਹੋ ਜਾਣੇ। ਇਸ ਲਈ ਬੱਚਿਆਂ ਨੇ ਕੱਲ ਹੁਣ ਇਹ ਨਾ ਹੋਵੇ ਕਿ ਕੈਨੇਡਾ ਦੇ ਹਾਲਾਤ ਨੂੰ ਧਿਆਨ 'ਚ ਰੱਖਦਿਆਂ ਆਸਟ੍ਰੇਲੀਆ ਤੇ ਅਮਰੀਕਾ 'ਚ ਪਹੁੰਚ ਨਾ ਹੋਣ ਕਾਰਨ ਦੇ ਕਾਰਨ ਜਿਹੜੀ ਇੱਥੇ ਗਿਣਤੀ ਵਧ ਰਹੀ ਆ, ਕੱਲ ਨੂੰ ਆਮ ਆਦਮੀ ਪਾਰਟੀ ਦੇ ਇਸ਼ਤਿਹਾਰਾਂ 'ਚ ਆ ਜਾਵੇ ਕਿ ਦੇਖੋ ਜੀ ਪੰਜਾਬ ਦਾ ਨੌਜਵਾਨ ਪੰਜਾਬ 'ਚ ਰੁਕਣ ਲੱਗ ਗਿਆ, ਉਹ ਨਾ ਕਿਤੇ ਇਹਦਾ ਆਪਣਾ ਢੋਲ ਵਜਾਉਣ ਲੱਗ ਜਾਣ। ਜੀ ਜੀ ਬਿਲਕੁਲ, ਇਹ ਤਾਂ ਹੈ। ਪਰ ਸਰਕਾਰ ਦਾ ਤਾਂ ਚਲੋ ਦੇਖਦੇ ਹੀ ਆਪਾਂ ਕੀ ਸਿਸਟਮ ਆ, ਪਰ ਦੂਜੇ ਮੁਲਕਾਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਤੇ ਸਾਰਾ ਕੁਝ ਬਹੁਤ ਡਿਪੈਂਡ ਕਰਦਾ ਹੈ ਕਿ ਤੁਹਾਡੀ ਆਬਾਦੀ, ਤੁਹਾਡੇ ਸਟੂਡੈਂਟ ਉੱਥੇ ਕਿੰਨੇ ਕੁ ਜਾ ਰਹੇ ਨੇ ਜਾਂ ਉਹਨਾਂ ਦਾ ਕਾਰਨ ਕੀ ਉੱਥੇ ਜਾਣ ਦਾ। ਤੁਹਾਡੇ ਦੇਸ਼ ਦੇ ਵਿੱਚ ਹਾਲਾਤ ਹਿਜਰਤ ਕਰਨ ਨੂੰ ਜ਼ਰੂਰ ਮਜ਼ਬੂਤ ਕਰਦੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਦੋਂ ਕਿਸੇ ਵੀ ਖਿੱਤੇ ਦੇ ਵਿੱਚੋਂ ਕੋਈ ਵੱਡੀ ਆਬਾਦੀ ਦਾ ਹਿੱਸਾ ਉੱਥੋਂ ਪਲਾਇਨ ਕਰ ਜਾਂਦਾ, ਉੱਥੋਂ ਹਿਜਰਤ ਕਰ ਜਾਂਦਾ, ਤਾਂ ਉਹਦੇ 3 ਕਾਰਨ ਹੀ ਮੇਨ ਤੌਰ 'ਤੇ ਮੰਨੇ ਜਾਂਦੇ ਆ। ਉੱਥੋਂ ਦੇ ਆਰਥਿਕ ਕਾਰਨ, ਸਮਾਜਿਕ ਅਤੇ ਧਾਰਮਿਕ ਕਾਰਨ। ਜਿਹੜੇ ਧਾਰਮਿਕ ਘੱਟ ਗਿਣਤੀਆਂ ਦੇ ਤੌਰ 'ਤੇ ਜਿਨ੍ਹਾਂ ਨਾਲ ਕੋਈ ਕਿਸ ਤਰ੍ਹਾਂ ਦਾ ਵਿਹਾਰ ਹੋ ਰਿਹਾ ਉਹ ਨਹੀਂ ਰਹਿੰਦਾ, ਸਮਾਜਿਕ ਤੌਰ 'ਤੇ ਜੋ ਉੱਥੇ ਸਹੀ ਨਹੀਂ ਤਾਂ ਉਹ ਸਿਆਸੀ ਤੌਰ 'ਤੇ ਜਾਂ ਆਰਥਿਕ ਤੌਰ 'ਤੇ ਜੇ ਕਿਸੇ ਨੂੰ ਪੈਸਾ ਨਹੀਂ ਬਣ ਰਿਹਾ ਤਾਂ ਉਹ ਨਹੀਂ ਰਹਿੰਦਾ ਉੱਥੇ। ਪੰਜਾਬ 'ਚ ਇਸ ਮੌਕੇ ਸੁਰੱਖਿਆ ਦਾ ਬਹੁਤ ਮਸਲਾ ਹੈ। ਹਾਂਜੀ, ਸੁਰੱਖਿਆ ਦਾ, ਨਸ਼ੇ ਵਾਲਾ ਬਹੁਤ ਮੁੱਦਾ। ਉਹਨਾਂ ਨੂੰ ਕਈਆਂ ਨੂੰ ਲੱਗਦਾ ਕਿ ਸ਼ਾਇਦ ਬਾਹਰ ਜਾ ਕੇ ਨਸ਼ੇ ਵਾਲਾ ਮਸਲਾ ਹੱਲ ਹੋ ਜਾਣਾ। ਇਹ ਵੀ ਇੱਕ ਭੁਲੇਖਾ ਬਹੁਤ ਵੱਡਾ। ਬਿਲਕੁਲ ਜੀ, ਬਿਲਕੁਲ। ਤੇ ਇਹਦੇ ਨਾਲ ਪੰਜਾਬ ਦੇ ਵਿੱਚ ਅਸੀਂ ਸ਼ਾਰਟਕੱਟ, ਸਾਡੀ ਜਵਾਨੀ ਬਹੁਤ ਅਪਣਾਉਣਾ ਚਾਹੁੰਦੀ ਹੈ ਕਿ ਤੁਰੰਤ ਅਮੀਰ ਹੋ ਜਾਈਏ, ਇੱਕ ਬਹੁਤ ਪਹਿਲੂ ਹੈ। ਔਰ ਦੂਸਰਾ, ਆਪਣੇ ਜਵਾਕਾਂ ਦੇ ਰਾਹੀਂ ਵਿਦੇਸ਼ਾਂ 'ਚ ਕਾਲਾ ਧਨ ਬਹੁਤ ਐਡਜਸਟ ਕੀਤਾ ਜਾ ਰਿਹਾ। ਬੜੇ ਪਹਿਲਾਂ ਲੋੜਵੰਦ ਲੋਕ ਵਿਦੇਸ਼ ਜਾਣ ਬਾਰੇ ਸੋਚਦੇ ਸੀ। ਹਾਂਜੀ, ਬਿਲਕੁਲ ਬਿਲਕੁਲ।
ਹੁਣ ਬੜੇ ਘਰਾਣੇ, ਬੜੇ ਅਫਸਰਾਂ ਦੇ ਜਵਾਕ, ਬੜੇ ਲੀਡਰਾਂ ਦੇ ਨਿਆਣੇ, ਭ੍ਰਸ਼ਟਾਚਾਰ ਲੋਕਾਂ ਦੇ ਜਵਾਕ, ਉਹਨਾਂ ਨੂੰ ਸੈੱਟ ਕਰਕੇ ਉਹਨਾਂ ਰਾਹੀਂ ਪੈਸਾ ਉਧਰ ਬੜਾ ਕੁਝ ਹੋ ਰਿਹਾ। ਪਹਿਲਾਂ ਨਾ ਜਿਹੜੇ ਅਮੀਰ ਲੋਕਾਂ ਦੀ, ਤੁਸੀਂ ਧਨਾੜ ਲੋਕਾਂ ਦੀ ਗੱਲ ਕਰਦੇ ਆ, ਪਹਿਲਾਂ ਇਹ ਆਪਣੇ ਸਟੇਟਸ ਸਿੰਬਲ ਵਾਸਤੇ ਬਾਹਰ ਪੜ੍ਹਾਉਂਦੇ ਸੀ ਜਵਾਕਾਂ ਨੂੰ ਕਿ ਸਾਡਾ ਜਵਾਕ ਲੰਡਨ ਪੜ੍ਹਦਾ, ਸਾਡਾ ਜਵਾਕ ਅਮਰੀਕਾ ਕੈਨੇਡਾ ਪੜ੍ਹਦਾ। ਪਰ ਜਿਵੇਂ ਹੁਣ ਉਸ ਤੋਂ ਬਾਅਦ ਆਪਣੇ ਵਰਗੇ ਮੱਧ ਵਰਗੀ ਘਰਾਂ ਦੇ ਬੱਚੇ ਆਏ, ਉਹਨਾਂ ਨੂੰ ਰੁਜ਼ਗਾਰ ਦੀ ਗੱਲ ਕੀਤੀ, ਪਰ ਹੁਣ ਤਾਂ ਕਾਲੇ ਧਨ ਵਾਲਾ ਪ੍ਰਚਲਨ ਤਾਂ ਬਹੁਤ ਜ਼ਿਆਦਾ ਆ। ਹੁਣ ਤਾਂ ਬੱਚਿਆਂ ਰਾਹੀਂ ਇਹ ਸੈੱਟ ਕੀਤਾ ਜਾ ਰਿਹਾ ਬਾਹਰਲੇ ਮੁਲਕਾਂ ਦੇ ਵਿੱਚ। ਹਾਂਜੀ, ਇੱਧਰ ਤਾਂ ਫੀਸਾਂ ਚਾਹੀਦੀਆਂ, ਉਹ ਫੀਸਾਂ ਦਾ ਸਰੋਤ ਕੀ ਹੈ ਉਹ ਤਾਂ ਟੈਕਸ ਨਹੀਂ ਨਾ ਚੈੱਕ ਕਰਦੇ ਕਿ ਕੀ ਹੋ ਗਿਆ ਜਾਂ ਕਿਵੇਂ, ਉਹ ਤਾਂ ਉੱਥੋਂ ਦੀਆਂ ਏਜੰਸੀਆਂ ਦਾ ਕੰਮ ਹੈ, ਜਿਹੜੇ ਮਹਿਕਮੇ ਉਹਦੇ ਰਾਹੀਂ ਉੱਥੇ ਜਾ ਕੇ ਫਲੈਟ ਲੈਣੇ, ਕਾਰੋਬਾਰ ਕਰਨੇ, ਤੁਰੰਤ ਆਉਂਦੇ ਹੀ ਉਤਰਦੇ ਹੀ ਉਹਦਾ ਅਸਰ ਦੂਜੇ ਬੱਚਿਆਂ ਤੇ, ਆਮ ਬੱਚਿਆਂ ਤੇ ਪੈਂਦਾ। ਮਿਹਨਤ ਕਰਦੇ ਜਿਹੜੇ ਬੱਸ ਅੱਡਿਆਂ ਤੇ ਖੜੇ ਆ ਨਾ ਸਵੇਰ ਨੂੰ ਬੱਸ ਫੜਨ ਲਈ ਕਾਰਡ ਲੈ ਕੇ, ਹੈਨਾ, ਉਹ ਸੋਚਦਾ ਕਿ ਪਰਸੋਂ ਦਾ ਉਤਰਿਆ ਸੀ, ਅੱਜ ਕਾਰ ਵੀ ਲੈ ਲਈਏ। ਹਾਂ ਬਿਲਕੁਲ, ਉਹਨਾਂ ਬੱਚਿਆਂ ਤੇ ਅਸਰ ਪੈਂਦਾ, ਬਹੁਤ ਫਿਕਰਮੰਦੀ ਹੈ। ਜੀ 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 ਬਿਲਕੁਲ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।